ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਕਤੂਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ, ਸੁਨਹਿਰੀ ਮਤਨ ਗਲੀਤੀਓਂ। ਕਿਉਂ ਜੇ ਤੁਸੀਂ ਸਾਰੇ ਉਸ ਈਮਾਨ ਦੇ ਰਾਹੀਂ ਜਿਹੜਾ ਮਸੀਹ ਯਸੂ ਵਿੱਚ ਰੱਬ ਦੇ ਪੁੱਤਰ ਹੋ। ਜਵਾਬੀ ਮਤਾਲਿਆ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ, ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ। ਮੇਰੀ ਬਦੀ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ ਤੇ ਬਾਤਨ ਵਿੱਚ ਮੈਨੂੰ ਹੀ ਸਿਆਣ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋ ਜਾਵਾਂਗਾ। ਮੈਨੂੰ ਧੋ ਦੇ ਤੇ ਮੈਂ ਬਰਫ਼ ਵਾਂਗਰ ਚਿੱਟਾ ਹੋ ਜਾਵਾਂਗਾ। ਐ ਰੱਬਾ, ਮੇਰੇ ਅੰਦਰ ਨਵਾਂ ਦਿਲ ਪੈਦਾ ਕਰ ਤੇ ਮੇਰੇ ਬਾਤਨ ਅੰਦਰ ਨਵੇਂ ਸਿਰੇ ਤੋਂ ਮਜ਼ਬੂਤ ਰੂਹ ਪਾ ਦੇ। ਮੈਨੂੰ ਆਪਣੇ ਸਾਹਮਣੇ ਦੂਰ ਨਾ ਕਰ ਤੇ ਆਪਣੀ ਰੂਹ ਨੂੰ ਮੈਥੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫੇਰ ਦੇ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਯਸੂ ਬਪਤਿਸਮਾ ਲੈ ਕੇ ਛੇਤੀ ਨਾਲ ਪਾਣੀ ਦੇ ਕੋਲ ਉੱਤੇ ਨੂੰ ਉੱਠਿਆ ਤੇ ਵੇਖੋ, ਅਸਮਾਨ ਖੁੱਲ੍ਹ ਗਿਆ ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਦੀ ਸੂਰਤ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ, ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਪਿਆਰਾ ਪੁੱਤਰ ਹੈ, ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦੋਂ ਬਹਿ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਰੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਵਡਿਆਈ ਕਰਨ। ਮੱਤੀ। ਉਸ ਵੇਲੇ ਤੋਂ ਯਸੂ ਆਪਣੇ ਚੇਲਿਆਂ ਉੱਤੇ ਇਹ ਜ਼ਾਹਰ ਕਰਨ ਲੱਗ ਗਿਆ ਭਈ ਲਾਜ਼ਮੀ ਹੈ ਭਈ ਉਹ ਯਰੂਸ਼ਲਮ ਨੂੰ ਜਾਵੇ ਤੇ ਬਜ਼ੁਰਗਾਂ ਤੇ ਸਰਦਾਰ ਕਾਹਨਾਂ ਤੇ ਫਕੀਹਾਂ ਤੋਂ ਦੁੱਖ ਉਠਾਵੇ ਤੇ ਕਤਲ ਕੀਤਾ ਜਾਵੇ ਤੇ ਤੀਜੇ ਦਿਨ ਜੀ ਉੱਠੇ। ਇਹਦੇ ਉੱਤੇ ਪਤਰਸ ਉਹਨੂੰ ਪਾਸੇ ਲੈ ਜਾ ਕੇ ਮਲਾਮਤ ਕਰਨ ਲੱਗਿਆ ਭਈ ਐ ਖੁਦਾਵੰਦ, ਰੱਬ ਨਾ ਕਰੇ ਇਹ ਤੇਰੇ ਉੱਤੇ ਬਿਲਕੁਲ ਨਹੀਂ ਆਵੇਗਾ। ਉਹਨੇ ਫਿਰ ਕੇ ਪਤਰਸ ਨੂੰ ਆਖਿਆ, ਐ ਸ਼ੈਤਾਨ, ਮੇਰੇ ਸਾਹਮਣੇ ਦੂਰ ਹੋ ਜਾ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਖਿਆਲ ਰੱਖਦਾ ਹੈ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਕਿ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਆਪ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹਵੇ ਉਹਨੂੰ ਗਵਾਵੇਗਾ, ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹਨੂੰ ਪਾਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਾਨ ਦਾ ਨੁਕਸਾਨ ਪਾਵੇ ਤੇ ਉਹਨੂੰ ਕੀ ਫਾਇਦਾ ਹੋਵੇਗਾ, ਜਾਂ ਬੰਦਾ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ। ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੱਤੀ। ਉਸ ਵੇਲੇ ਯਿਸੂ ਨੇ ਜੱਥੇ ਨਾਲ ਤੇ ਆਪਣੇ ਚੇਲਿਆਂ ਨਾਲ ਇਹ ਗੱਲਾਂ ਕੀਤੀਆਂ ਭਈ ਫਕੀ ਤੇ ਫਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਨੇ, ਇਸ ਲਈ ਜੋ ਕੁਝ ਉਹ ਤੁਹਾਨੂੰ ਆਖਣ ਉਹ ਕਰੋ ਤੇ ਮੰਨੋ, ਪਰ ਉਹਨਾਂ ਵਰਗੇ ਕੰਮ ਨਾ ਕਰੋ, ਕਿਉਂ ਜੇ ਉਹ ਆਖਦੇ ਨੇ ਪਰ ਕਰਦੇ ਨਹੀਂ। ਉਹ ਅਜਿਹੇ ਭਾਰੇ ਬੋਝ ਜਿਨ੍ਹਾਂ ਨੂੰ ਚੁੱਕਣਾ ਔਖਾ ਏ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖ ਦਿੰਦੇ ਨੇ, ਪਰ ਆਪ ਉਹਨਾਂ ਨੂੰ ਆਪਣੀ ਉਂਗਲੀ ਨਾਲ ਹਿਲਾਉਣਾ ਵੀ ਨਹੀਂ ਚਾਹੁੰਦੇ। ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਨੇ, ਕਿਉਂ ਜੇ ਉਹ ਆਪਣੇ ਤਵੀਜ਼ ਵੱਡੇ ਬਣਾਉਂਦੇ ਨੇ ਤੇ ਆਪਣੇ ਕੱਪੜਿਆਂ ਦੇ ਕੰਢੇ ਚੌੜੇ ਰੱਖਦੇ ਨੇ, ਤੇ ਦਾਵਤਾਂ ਵਿੱਚ ਸਦਰ ਦੀ ਕੁਰਸੀ ਤੇ ਇਬਾਦਤਖਾਨਿਆਂ ਵਿੱਚ ਆਲਾ ਦਰਜੇ ਦੀਆਂ ਕੁਰਸੀਆਂ ਤੇ ਬਾਜ਼ਾਰਾਂ ਵਿੱਚ ਸਲਾਮ ਤੇ ਬੰਦਿਆਂ ਤੋਂ ਰੱਬੀ ਅਖਵਾਉਣਾ ਪਸੰਦ ਕਰਦੇ ਨੇ। ਪਰ ਤੁਸੀਂ ਰੱਬੀ ਨਾ ਅਖਵਾਓ, ਕਿਉਂ ਜੇ ਤੁਹਾਡਾ ਉਸਤਾਦ ਇੱਕ ਹੀ ਹੈ ਤੇ ਤੁਸੀਂ ਸਾਰੇ ਭਰਾ ਹੋ। ਤੇ ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ, ਕਿਉਂ ਜੇ ਤੁਹਾਡਾ ਪਿਓ ਇੱਕ ਹੀ ਹੈ ਜਿਹੜਾ ਅਸਮਾਨੀ ਹੈ। ਤੇ ਨਾ ਤੁਸੀਂ ਹਾਦੀ ਅਖਵਾਓ, ਕਿਉਂ ਜੇ ਤੁਹਾਡਾ ਹਾਦੀ ਇੱਕ ਹੀ ਹੈ, ਯਾਨੀ ਮਸੀਹ।
ਪਰ ਜਿਹੜਾ ਤੁਹਾਡੇ ਵਿੱਚੋਂ ਵੱਡਾ ਏ ਉਹ ਤੁਹਾਡਾ ਖਾਦਮ ਬਣੇ, ਤੇ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਏਗਾ ਉਹ ਨਿੱਕਾ ਕੀਤਾ ਜਾਵੇਗਾ, ਤੇ ਜਿਹੜਾ ਆਪਣੇ ਆਪ ਨੂੰ ਨਿੱਕਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਮੱਤੀ। ਤੇ ਜਦੋਂ ਯਿਸੂ ਇਹ ਗੱਲਾਂ ਕਰ ਚੁੱਕਿਆ ਤੇ ਇੰਜ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਸਹ ਦੀ ਈਦ ਹੋਵੇਗੀ ਤੇ ਆਦਮ ਦਾ ਪੁੱਤਰ ਮਸਲੂਬ ਹੋਣ ਲਈ ਫੜਵਾਇਆ ਜਾਵੇਗਾ। ਤੇ ਫਤੀਰ ਦੀ ਈਦ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਿਸਾ ਦੇ ਖਾਣੇ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਨੂੰ ਜਾ ਕੇ ਆਖੋ ਭਈ ਉਸਤਾਦ ਆਖਦਾ ਏ, ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਕੋਲ ਫਿਸਾ ਦੀ ਈਦ ਕਰਾਂਗਾ। ਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਂਝ ਹੀ ਕੀਤਾ ਤੇ ਫਿਸਾ ਤਿਆਰ ਕੀਤਾ। ਜਦੋਂ ਸ਼ਾਮ ਹੋਈ ਤੇ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਏ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਕਰੰਥੀਓ। ਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ ਇਹ ਵੀ ਬੇਨਤੀ ਕਰਦੇ ਹਾਂ ਭਈ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਬੇਫਾਇਦਾ ਨਾ ਰਹਿਣ ਦਿਓ, ਬਲਕਿ ਰੱਬ ਦੇ ਖਾਦਮਾਂ ਵਾਂਗਰ ਹਰ ਗੱਲ ਨਾਲ ਆਪਣੀ ਖੂਬੀ ਜ਼ਾਹਿਰ ਕਰਦੇ ਹਾਂ, ਬੜੇ ਸਬਰ ਨਾਲ, ਮੁਸੀਬਤ ਨਾਲ, ਇਹਤਿਆਜ ਨਾਲ, ਤੰਗੀ ਨਾਲ, ਕੋੜੇ ਖਾਣ ਨਾਲ, ਕੈਦ ਹੋਣ ਨਾਲ, ਹੰਗਾਮਿਆਂ ਨਾਲ, ਮਿਹਨਤਾਂ ਨਾਲ, ਜਾਗਣ ਨਾਲ, ਫਾਕਿਆਂ ਨਾਲ, ਪਾਕੀਜ਼ਗੀ ਨਾਲ, ਇਲਮ ਨਾਲ, ਤਹੰਮਲ ਨਾਲ, ਮਿਹਰਬਾਨੀ ਨਾਲ, ਪਾਕ ਰੂਹ ਨਾਲ, ਬੇਰਿਆ ਮੁਹੱਬਤ ਨਾਲ, ਕਲਾਮ ਨਾਲ, ਰੱਬ ਦੀ ਕੁਦਰਤ ਨਾਲ, ਰਾਸਤਬਾਜ਼ੀ ਦੇ ਹਥਿਆਰਾਂ ਦੇ ਨਾਲ ਜਿਹੜੇ ਸੱਜੇ ਖੱਬੇ ਨੇ। ਰੋਮੀਓ। ਇਸ ਲਈ ਜਦੋਂ ਅਸੀਂ ਈਮਾਨ ਨਾਲ ਰਾਸਵਾਸ ਠਹਿਰੇ ਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਜਿਹਦੇ ਰਾਹੀਂ ਈਮਾਨ ਦੇ ਪਾਰੋਂ ਉਸ ਫਜ਼ਲ ਤੀਕਰ ਸਾਡੀ ਪਹੁੰਚ ਵੀ ਹੋਈ ਜਿਹਦੇ ਉੱਤੇ ਕਾਇਮ ਆ, ਤੇ ਰੱਬ ਦੇ ਜਲਾਲ ਦੀ ਆਸ ਉੱਤੇ ਫਖਰ ਕਰੀਏ। ਤੇ ਬਸ ਇਹ ਹੀ ਨਹੀਂ ਬਲਕਿ ਮੁਸੀਬਤਾਂ ਉੱਤੇ ਵੀ ਫਖਰ ਕਰੀਏ, ਇਹ ਜਾਣ ਕੇ ਭਈ ਮੁਸੀਬਤ ਨਾਲ ਸਬਰ ਪੈਦਾ ਹੁੰਦਾ ਹੈ, ਤੇ ਸਬਰ ਨਾਲ ਪੁਖਤਗੀ, ਤੇ ਪੁਖਤਗੀ ਨਾਲ ਆਸ ਪੈਦਾ ਹੁੰਦੀ ਹੈ, ਤੇ ਆਸ ਨਾਲ ਸ਼ਰਮਿੰਦਗੀ ਹਾਸਲ ਨਹੀਂ ਹੁੰਦੀ, ਕਿਉਂ ਜੇ ਪਾਕ ਰੂਹ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਹਦੇ ਰਾਹੀਂ ਰੱਬ ਦੀ ਮੁਹੱਬਤ ਸਾਡੇ ਦਿਲਾਂ ਵਿੱਚ ਪਾਈ ਗਈ ਹੈ। ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਝ ਜ਼ਾਹਿਰ ਕਰਦਾ ਹੈ ਵੀ ਜਦੋਂ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੇ ਲਈ ਮਰਿਆ। ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਤਬਾਜ਼ ਠਹਿਰੇ ਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ, ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ, ਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤੇ ਜ਼ਰੂਰ ਬਚ ਜਾਵਾਂਗੇ। ਤੇ ਬਸ ਇਹੀ ਨਹੀਂ ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਏ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਇਸ ਲਈ ਮਸੀਹ ਦਾ ਮਕਸਦ ਇਨਸਾਨ ਨੂੰ ਰੱਬ ਲਈ ਰਾਜ਼ੀ ਕਰਨਾ ਸੀ, ਨਾ ਕਿ ਰੱਬ ਨੂੰ ਇਨਸਾਨ ਲਈ ਰਾਜ਼ੀ ਕਰਨਾ ਸੀ। ਯਿਸੂ ਨੇ ਇਨਸਾਨ ਨੂੰ ਪਿਆਰ ਦਾ ਅਸਲੀ ਫਹਿਮ ਯਿਸੂ ਦੀਆਂ ਤਲੀਮਾਂ ਦਾ ਇਲਾਹੀ ਅਸੂਲ ਦਿੰਦਿਆਂ ਹੋਏ ਰੱਬ ਦੇ ਨਾਲ ਰਾਜ਼ੀ ਹੋਣ ਵਿੱਚ ਮਦਦ ਕੀਤੀ, ਤੇ ਪਿਆਰ ਦਾ ਇਹ ਅਸਲੀ ਫਹਿਮ ਰੂਹ ਦੇ ਕਾਨੂੰਨ ਇਲਾਹੀ ਪਿਆਰ ਦੇ ਕਾਨੂੰਨ ਦੇ ਰਾਹੀਂ ਇਨਸਾਨ ਨੂੰ ਮਾਦੇ, ਪਾਪ ਤੇ ਮੌਤ ਦੇ ਕਾਨੂੰਨ ਤੋਂ ਆਜ਼ਾਦ ਕਰਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਨੂੰ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ
ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਿਮੰਦ ਹੁੰਦਾ ਹੈ। ਕਿਸੇ ਦੂਜੇ ਬੰਦੇ ਦੀ ਨਿਸਬਤ ਜਿਹਦਾ ਅਸਲ ਕੰਮ ਰੂਹਾਨੀ ਹੋਵੇ, ਯਿਸੂ ਨੇ ਰੱਬ ਦੀ ਮਿਸਾਲ ਨੂੰ ਬਹੁਤ ਚੰਗੇ ਤਰੀਕੇ ਨਾਲ ਪੇਸ਼ ਕੀਤਾ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਐਸ ਨਸੀਹਤ ਦੀ ਤਾਕਤ ਹੈ ਭਈ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਕਲੀਸਿਆ ਦੇ ਅੰਦਰ ਜਾਂ ਬਾਹਰ ਜੋ ਕੁਝ ਵੀ ਚੰਗਾ ਹੈ ਉਹਨੂੰ ਇੱਜ਼ਤ ਦਿੰਦਿਆਂ ਹੋਏ ਕਿਸੇ ਬੰਦੇ ਦੀ ਮਸੀਹ ਵਿੱਚ ਤਕਦੀਸ ਪੇਸ਼ੇ ਦੀ ਨਿਸਬਤ ਇਜ਼ਹਾਰ ਉੱਤੇ ਬਹੁਤੀ ਨਿਉ ਰੱਖਦੀ ਹੈ। ਸ਼ਾਉਰ ਵਿੱਚ ਅਸੀਂ ਮੁੰਤਸ਼ਰ ਹੋਣ ਵਾਲੇ ਅਕੀਦਿਆਂ ਨੂੰ ਰੋਕ ਨਹੀਂ ਸਕਦੇ ਤੇ ਲਾਜ਼ਵਾਲ ਮਸੀਹ ਦੇ ਇਲਾਹੀ ਅਸੂਲ ਨੂੰ ਹੋਰ ਸਮਝਦਿਆਂ ਹੋਏ ਸਾਨੂੰ ਬਿਮਾਰ ਨੂੰ ਸ਼ਿਫਾ ਦੇਣ ਤੇ ਮੌਤ ਉੱਤੇ ਫਤਹਿਯਾਬ ਹੋਣ ਦੇ ਕਾਬਲ ਬਣਾਇਆ ਗਿਆ ਹੈ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੀ ਹੈ ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਉਹਦੇ ਕੀਮਤੀ ਹੁਕਮਾਂ ਦੀ ਫਰਮਾਬਰਦਾਰੀ ਕਰਦਿਆਂ ਹੋਏ ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ ਓਨਾ ਹੀ ਉਹਦੇ ਇਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚੋਂ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਤੇ ਉਹਦੀ ਪਾਕੀਜ਼ਗੀ ਵਿੱਚ ਬਪਤਿਸਮਾ ਪਾਉਂਦੇ ਹਾਂ ਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਹ ਪਾਉਂਦਾ ਹੈ ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਕ੍ਰਿਸਚਨ ਸਾਇੰਸਦਾਨ ਬੜੀ ਸਮਝਦਾਰੀ ਨਾਲ ਆਪਣੀ ਰਾਹ ਸਿੱਧੀ ਕਰਦਾ ਹੈ ਤੇ ਉਹ ਇਲਾਹੀ ਸਿਆਣ ਦੀਆਂ ਹਦਾਇਤਾਂ ਮਗਰ ਟੁਰਨ ਵਿੱਚ ਲਗਾਤਾਰ ਤੇ ਇਮਾਨਦਾਰ ਹੁੰਦਾ ਹੈ। ਹਯਾਤੀ ਗੁਜ਼ਾਰਨ ਤੇ ਉਹਦੇ ਨਾਲ ਸ਼ਿਫਾ ਦੇਣ ਤੇ ਤਾਲੀਮ ਦੇਣ ਦੇ ਰਾਹੀਂ ਉਹਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਭਈ ਮਸੀਹ ਦੀ ਰਾਹ ਹੀ ਇਕੱਲੀ ਉਹ ਰਾਹ ਹੈ ਜਿਹਦੇ ਰਾਹੀਂ ਬੰਦੇ ਇੱਕੋ ਵਾਰੀ ਪਾਪ ਤੇ ਬਿਮਾਰੀ ਤੋਂ ਮੁਕਤੀ ਪਾਉਂਦੇ ਨੇ। ਜਿਵੇਂ ਫੁੱਲ ਹਨੇਰੇ ਤੋਂ ਲੋਹ ਵੱਲ ਮੁੜਦਾ ਹੈ, ਮਸੀਹਤ ਇਨਸਾਨ ਨੂੰ ਫਿਤਰੀ ਤੌਰ ਤੇ ਮਾਦੇ ਤੋਂ ਰੂਹ ਵੱਲ ਮੋੜਨ ਦੀ ਵਜ੍ਹਾ ਬਣਦੀ ਹੈ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਹਿਸੂਸ ਕਰ ਲੈਂਦਾ ਹੈ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਯੂਹੰਨਾ ਤੇ ਪੌਲੁਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਭਈ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆ ਵਿੱਚ ਇੱਜ਼ਤ ਨਹੀਂ ਮਿਲ ਸਕਦੀ, ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਇਲਾਹੀ ਸਿਆਣ ਜਾਇਜ਼ ਤੌਰ ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਤੇ ਤਾਕਤ ਦੀ ਮੰਗ ਕਰਦੀ ਹੈ। ਇਹਦੇ ਤੋਂ ਘੱਟ ਵਫਾਦਾਰੀ ਲਈ ਕੋਈ ਤਹੱਫੁਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਤੇ ਕੂਵਤ ਅਤਾ ਕਰਦੀ ਹੈ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਹੈ। ਸੱਚਾਈ ਸਾਰੀਆਂ ਬਦੀਆਂ ਤੇ ਮਾਦੀਅਤ ਪਸੰਦਾਂ ਦੀਆਂ ਸੱਚਾਈ ਸਾਰੀਆਂ ਬਦੀਆਂ ਤੇ ਮਾਦੀਅਤ ਪਸੰਦਾਂ ਦੇ ਤਰੀਕਿਆਂ ਨੂੰ ਅਸਲ ਰੂਹਾਨੀ ਕਾਨੂੰਨ ਦੇ ਨਾਲ ਬਾਹਰ ਕੱਢ ਦਿੰਦੀ ਹੈ, ਯਾਨੀ ਉਹ ਕਾਨੂੰਨ ਜਿਹੜਾ ਅੰਨੇ ਨੂੰ ਬਹਿਨਾਈ, ਬੋਲੇ ਨੂੰ ਸੁਣਨਾ, ਗੂੰਗੇ ਨੂੰ ਆਵਾਜ਼ ਤੇ ਲੰਗੜੇ ਨੂੰ ਪੈਰ ਦਿੰਦਾ ਹੈ। ਅਸੂਲ ਤੇ ਉਹਦੇ ਅਮਲ ਦੀ ਕਾਮਲੀਅਤ ਸਾਇੰਸ ਵਿੱਚ ਕਦੀ ਫਰਕ ਨਹੀਂ ਹੁੰਦੇ। ਜੇ ਤੁਸੀਂ ਕਿਸੇ ਤਰ੍ਹਾਂ ਕਾਮਯਾਬ ਹੋਣ ਵਿੱਚ ਨਾਕਾਮ ਹੋ ਜਾਂਦੇ ਹੋ ਤੇ ਇਹ ਇਸ ਲਈ ਭਈ ਤੁਸੀਂ ਮਸੀਹ ਸੱਚਾਈ ਦੀ ਹਯਾਤੀ ਨੂੰ ਹੋਰ ਜ਼ਾਹਰ ਨਹੀਂ ਕੀਤਾ, ਕਿਉਂ ਜੇ ਤੁਸੀਂ ਅਸੂਲ ਦੀ ਤਾਬੇਦਾਰੀ ਨਹੀਂ ਕੀਤੀ ਤੇ ਸਾਇੰਸ ਦੇ ਇਲਾਹੀ ਅਸੂਲ ਨੂੰ ਸਾਬਤ ਨਹੀਂ ਕੀਤਾ।
ਤੋਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੌਬਾ ਕਰਨਾ, ਪਾਪ ਕਰਨਾ ਤੇ ਮਾफ़ੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਲ ਬਣਾਉਂਦੀ ਹੈ। ਉਹ ਜਿਹੜੇ ਘੱਟੋ ਘੱਟ ਕਿਸੇ ਹੱਦ ਤੀਕਰ ਸਾਡੇ ਮਾਲਕ ਦੀਆਂ ਤਲੀਮਾਂ ਤੇ ਅਮਲ ਦੇ ਇਲਾਹੀ ਅਸੂਲ ਦਾ ਇਜ਼ਹਾਰ ਨਹੀਂ ਕਰ ਸਕਦੇ, ਉਹਨਾਂ ਦੀ ਰੱਬ ਵਿੱਚ ਕੋਈ ਸ਼ਰਾਕਤ ਨਹੀਂ। ਭਾਵੇਂ ਰੱਬ ਭਲਾ ਹੈ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਹੈ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਭਈ ਮੈਂ ਚੰਗੀ ਕੁਸ਼ਤੀ ਲੜ ਲਈ ਏ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ। ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਤੇ ਏਕੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਹੈ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।